US urges India to utilize ties with Russia. Tell Putin to end illegal war against Ukraine. That long-standing relationship and unique position that they have to urge President Putin to end his illegal war, कि हुण पुतिन नूं कहो भी illegal war नूं end करे, and to find a just peace, a lasting peace to this conflict. जाके ਉਹਨੂੰ ਦੱਸ ਦਿਓ ਪੁਤਿਨ ਨੂੰ ਕਿ UN ਦੇ ਚਾਰਟਰ ਨੂੰ ਰਿਸਪੈਕਟ ਕਰੇ, to respect Ukraine's territorial integrity and sovereignty. That is what we will continue to impress upon Government of India. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਮੋਦੀ ਵੱਲੋਂ ਮਾਸਕੋ ਵਿੱਚ ਜਾ ਕੇ ਪੁਤਿਨ ਨਾਲ ਪਾਈ ਜੱਫੀ ਤੋਂ ਬਾਅਦ ਅਮਰੀਕਾ ਵੱਲੋਂ ਭਾਰਤ ਦੀ ਲਗਾਤਾਰ ਜਿਹੜੀ ਬਾਂਹ ਉਹ ਮਰੋੜੀ ਜਾ ਰਹੀ ਹੈ ਔਰ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮੈਥਿਊ ਨੇ ਦੁਹਰਾਇਆ ਹੈ ਕਿ ਕਿਉਂਕਿ ਭਾਰਤ ਦੇ ਰੂਸ ਨਾਲ ਬੜੇ ਨਜ਼ਦੀਕੀ ਸਬੰਧ ਹਨ, ਇਸ ਲਈ ਉਹ ਰੂਸ ਨੂੰ ਕਹੇ ਕਿ ਉਹ ਯੂਕਰੇਨ ਦੇ ਖਿਲਾਫ ਇਲੀਗਲ ਜੰਗ ਨੂੰ ਖਤਮ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਨਸ ਦਾ ਕੰਮ ਕਰਨ ਦਾ ਢੰਗ ਬੜਾ ਯੂਨੀਕ ਹੈ। ਜਦੋਂ ਅਸੀਂ ਡਿਪਲੋਮੇਸੀ ਦੀ ਦੁਨੀਆ 'ਚ ਦੇਖਦੇ ਹਾਂ, ਬ੍ਰਿਟਨ ਹੋਏ, ਚਾਈਨਾ ਹੋਏ, ਇਹਨਾਂ ਦਾ ਕੰਮ ਕਰਨ ਦਾ ਢੰਗ ਜਿਹੜਾ ਉਹ ਜਿਸ ਨੂੰ ਤੁਸੀਂ ਸਬਡਿਊਡ ਜਾਂ ਜਿਹਨੂੰ ਅੰਡਰਸਟੇਟਮੈਂਟ ਕਹਿੰਦੇ ਨੇ। ਚਾਈਨੀਜ਼ ਤਾਂ ਬੋਲਦੇ ਹੀ ਬਹੁਤ ਘੱਟ ਨੇ, ਉਹ ਬਿਆਨਾਂ 'ਚ ਬਹੁਤਾ ਯਕੀਨ ਨਹੀਂ ਰੱਖਦੇ, ਉਹ ਕੁਛ ਨਾ ਕੁਛ ਐਕਟ ਕਰਕੇ ਫਿਰ ਉਸ ਦੇ ਉੱਤੇ ਇੱਕ ਜਿਹੜਾ ਸਧਾਰਨ ਜਿਹੀ ਸਟੇਟਮੈਂਟ ਦੇ ਦੇਣਗੇ ਔਰ ਉਹ ਆਪਣੇ ਆਪ ਦੇ ਵਿੱਚ ਜਵਾਬ ਹੁੰਦਾ ਹੈ ਕਿ ਕੀ ਹੈ। ਭਾਰਤ ਦਾ ਜੇ ਤੁਸੀਂ ਡਿਪਲੋਮੇਸੀ ਨਹਿਰੂ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਦੇਖੋ, ਹੁਣ ਤਾਂ ਚਲੋ ਬਿਲਕੁਲ ਹੀ ਭੌਂਕਿਆਂ ਦੇ ਹੱਥ ਆ ਗਿਆ, ਉਹਨਾਂ ਨੇ ਤਾਂ ਬਾਹੂ ਕਰਨ ਵਾਲੇ ਹੀ ਰੱਖੇ ਹੋਏ ਨੇ। ਈਵਨ ਨਹਿਰੂ ਜਿਹੜਾ ਕਿ ਅਦਰਵਾਈਜ਼ ਜਿਹਨੂੰ ਬੜਾ ਇੰਟੈਲੈਕਚੁਅਲ ਔਰ ਅਦਰਵਾਈਜ਼ ਪੀਸ ਮੇਕਰ ਔਰ ਪੰਚਸ਼ੀਲ ਦਾ ਔਰ ਦੂਸਰਾ ਇਹ ਰਿਪਰੈਜ਼ੈਂਟ ਕਰਵਾਇਆ ਜਾਂਦਾ ਸੀ, ਉਹ ਵੀ ਜਿਹੜਾ ਹੈ ਥੋੜ੍ਹੀ ਜਿਹੀ ਪ੍ਰਾਪਤੀ ਦੇ ਨਾਲ ਚਾਂਬੜ ਗਿਆ ਸੀ, ਜਿਹਦੇ 'ਚੋਂ ਚਾਈਨਾ ਦੇ ਉੱਤੇ ਜਿਹੜੀ ਐਗਰੈਸਿਵ ਪਾਲਿਸੀ ਸੀ ਉਹ ਨਹਿਰੂ ਦੀ ਨਿਕਲੀ। ਉਹਦਾ ਪਿਛੋਕੜ ਜਦੋਂ ਅਸੀਂ ਦੇਖਦੇ ਹਾਂ ਉਸ ਡਿਪਲੋਮੇਸੀ ਦੇ ਪੀਰੀਅਡ ਦਾ ਵੀ, ਹਾਲਾਂਕਿ ਚੌ ਐਨ ਲਾਈ ਜਿਹੜਾ ਪ੍ਰਾਈਮ ਮਿਨਿਸਟਰ ਸੀ ਚਾਈਨਾ ਦਾ, ਬੇਸ਼ੱਕ ਉਹਨਾਂ ਦਾ ਆਈਡੀਆਲੋਗ ਜਾਂ ਰੀਅਲ ਕੰਟਰੋਲ ਮਾਓ ਜ਼ੇ ਤੁੰਗ, ਉਹ ਤਾਂ ਆਈਕੋਨਿਕ ਫਿਗਰ ਸੀ, ਪਰ ਚੌ ਐਨ ਲਾਈ ਵੀ ਕੋਈ ਘੱਟ ਨਹੀਂ ਸੀ। ਚੌ ਐਨ ਲਾਈ ਮਾਓ ਜ਼ੇ ਤੁੰਗ ਦੇ ਨਾਲ ਥਰੂ ਆਊਟ ਜਿਹੜਾ ਲੌਂਗ ਮਾਰਚ, ਰੈਵੋਲਿਊਸ਼ਨ, ਨੈਨਕਿੰਗ ਉਦੋਂ ਕੈਪੀਟਲ ਸੀ, ਬੀਜਿੰਗ ਨਹੀਂ ਸੀ, ਔਰ ਇਹ 1948-49 ਤੱਕ ਪਹੁੰਚਦੇ ਆ ਕੰਪਲੀਟ ਚਾਈਨਾ ਦੀ ਫਰੀਡਮ, ਔਰ ਦੋਨਾਂ ਦਾ ਬਹੁਤ ਟਰਸਟ ਸੀ। ਚੌ ਐਨ ਲਾਈ ਰਾਦਰ ਮੋਰ ਸੋਫਿਸਟੀਕੇਟ ਸੀ, ਮੋਰ, ਪਰ ਉਹਦੀ ਅਰਬਨ ਬੈਕਗਰਾਊਂਡ ਸੀ ਅਤੇ ਉਹ ਇਹ ਸਮਝਦਾ ਸੀ ਕਿ ਬਈ ਅਲਟੀਮੇਟਲੀ ਮਾਓ ਜ਼ੇ ਤੁੰਗ ਹੀ ਲੀਡ ਕਰਦਾ ਔਰ ਇਹੀ ਉਹ ਫਾਰਮਰ ਸੀ ਔਰ ਉਹਨੇ ਆਪਣਾ ਆਪਾ ਭੇਟ ਕੀਤਾ ਹੋਇਆ ਸੀ ਉਹਦੇ ਹਵਾਲੇ। ਲੇਕਿਨ ਚੌ ਐਨ ਲਾਈ ਬੜਾ ਫੌਂਡ ਆਫ ਸੀ, ਹਰ ਚੌਥੇ ਦਿਨ ਕਲਕੱਤੇ ਤੁਰਿਆ ਹੁੰਦਾ ਸੀ, ਇੰਡੀਅਨ ਫੂਡ ਵੀ ਉਹਨੂੰ ਪਸੰਦ ਸੀ। ਉਹਨਾਂ ਨੇ ਨਹਿਰੂ ਨੂੰ ਕਹਿਣਾ ਕਿ ਵੀ ਤੁਸੀਂ ਇਹ ਜਿਹੜੀ ਮੈਕਮੋਹਨ ਨੇ ਪਾਇਆ ਹੋਇਆ ਰੌਲਾ ਜਿਹਦੇ ਥੱਲੇ ਲਾਈਨ ਆਫ ਐਕਚੁਅਲ ਕੰਟਰੋਲ ਕ੍ਰੀਏਟ ਹੋਈ, ਇਹਨੂੰ ਅਸੀਂ ਤਾਂ ਮੰਨਦੇ ਨਹੀਂ, ਉਦੋਂ ਵੀ ਨਹੀਂ ਸੀ ਮੰਨਿਆ, ਅਤੇ ਇਹਨੂੰ ਆਪਾਂ ਲੈ ਦੇ ਕਰ ਲਈਏ। ਔਰ ਉਹਦੇ 'ਚ ਬੜੇ ਰੈਲੇਵੈਂਟ ਸੁਝਾਅ ਵੀ ਦਿੱਤੇ ਗਏ, ਲੇਕਿਨ ਨਹਿਰੂ ਜਿਹੜਾ ਉਹ ਕਿਸੇ ਪਾਸਿਓਂ ਵੀ ਜਿਹੜਾ ਉਹ ਇਸ ਦੇ ਉੱਤੇ ਬਹੁਤਾ ਗੰਭੀਰਤਾ ਨਾਲ ਗੱਲ ਨਹੀਂ ਸੀ ਕਰਦਾ। ਫਿਰ 1960 ਦੇ ਨੇੜੇ ਤੇੜੇ 1960 ਜਾਂ 61 'ਚ ਇੰਡੀਅਨ ਆਰਮੀ ਨੇ ਫੋਰਸੀਬਲੀ ਜਿਹੜਾ ਗੋਆ, ਹੁਣ 1947 ਦੇ ਵਿੱਚ ਬੇਸ਼ੱਕ ਦੇਸ਼ ਵੰਡਿਆ ਗਿਆ ਭਾਰਤ ਪਾਕਿਸਤਾਨ, ਪਰ ਜਿਹੜਾ ਗੋਆ ਸੀ ਇਹ ਤਾਂ ਪੁਰਤਗਾਲੀਆਂ ਦੇ ਕੋਲ ਸੀ, ਪੋਰਤੁਗੀਜ਼ ਕਾਲੋਨੀ ਸੀ। ਸੋ 1947 ਤੋਂ 1960 ਤੱਕ ਪੁਰਤਗਾਲੀਆਂ ਦੇ ਕੋਲ ਹੀ ਰਿਹਾ। ਔਰ ਨਹਿਰੂ ਨੇ 1961 ਦੇ ਵਿੱਚ ਜਿਹੜਾ ਇਹ ਆਪਰੇਸ਼ਨ ਗੋਆ ਵਾਲਾ ਦੇ ਨਾਂ ਥੱਲੇ ਉੱਥੇ ਫੌਜ ਭੇਜਤੀ, ਗੋਆ 'ਚੋਂ ਜਿਹੜਾ ਉਹ ਗੋਆ ਦੇ ਉੱਤੇ ਕਬਜ਼ਾ ਕਰ ਲਿਆ। ਹੁਣ ਉਹਨੂੰ ਲੱਗਿਆ ਵੀ ਬੜੀ ਸਾਡੀ ਤਾਕਤਵਰ ਫੌਜ, ਤਾਂ ਉਹ ਗੋਆ 'ਚ ਤਾਂ ਹੈ ਹੀ ਨਹੀਂ ਸੀ ਉਹਨਾਂ ਦੇ, ਉਹਨੂੰ ਡਿਫੈਂਡ ਕਰਨ ਵਾਲੀ ਕੋਈ ਪੋਰਤੁਗੀਜ਼ ਆਰਮੀ, ਮਾੜਾ ਮੋਟਾ ਕਿਲਾ ਸੀ, ਥੋੜ੍ਹਾ ਬਹੁਤ ਉਹਨਾਂ ਨੇ ਰਜਿਸਟ ਕੀਤਾ ਔਰ ਫਾਈਨਲੀ ਉਹਨਾਂ ਨੇ ਸਰੈਂਡਰ ਕਰਤਾ। ਸੋ ਉਸ 'ਚੋਂ ਹੀ ਨਹਿਰੂ ਦਾ ਨਿਕਲਿਆ ਸੀ ਕਿ ਬਈ ਉਹਨੇ ਚਾਈਨਾ ਦੇ ਉੱਤੇ ਜਿੱਥੇ ਅਸੀਂ ਨੇਫਾ ਔਰ ਇਹ ਗੱਲ ਗਲਤ ਹੈ ਕਿ ਚੀਨ ਨੇ ਕੋਈ ਇੰਡੀਆ ਦੇ ਉੱਤੇ ਅਟੈਕ ਕੀਤਾ ਜਾਂ ਦੂਜਾ ਹੈ, ਇਹਨਾਂ ਨੇ ਹੀ ਆਪਣਾ, ਜਦੋਂ ਨਹਿਰੂ ਨੇ ਇਹ ਕਹਿ ਕੇ ਕਿ ਥਰੋ ਦੈਮ ਆਊਟ,
ਚਾਈਨੀਜ਼ ਨੂੰ ਜਿਹੜੀਆਂ ਕੋਈ ਇੱਕ ਦੋ ਪੋਸਟਾਂ ਦੇ ਉੱਤੇ ਉਹ ਆਏ ਹੋਏ ਸੀ ਅੱਗੇ ਵੱਧ ਕੇ, ਤੇ ਇਹਨਾਂ ਨੇ ਪੰਗਾ ਲਿਆ। ਨਤੀਜੇ ਦੇ ਤੌਰ ਤੇ ਉਹਦਾ ਜੋ ਫਿਰ ਹਾਲ ਇੰਡੀਆ ਦਾ ਕੀਤਾ, ਆਪਣੀ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਨੇਫਾ, ਲਦਾਖ, ਉਸ ਜ਼ਮਾਨੇ ਦੇ ਵਿੱਚ ਉਹਨੂੰ ਨੇਫਾ ਕਹਿੰਦੇ ਹੁੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ, ਉੱਥੇ ਉਹਨਾਂ ਨੇ ਗਵਾਈ, ਜਿਹੜੀ ਅੱਜ ਤੱਕ ਵੀ ਪਾਰਲੀਮੈਂਟ ਦੇ ਮਤੇ ਨੇ ਕਿ ਇਹਨੂੰ ਵਾਪਸ ਲੈਣਾ। ਮੈਂ ਇਹ ਇਸ ਲਈ ਉਦਾਹਰਣ ਦਿੱਤੀ ਹੈ ਕਿ ਵੀ ਇੰਡੀਆ ਦੀ ਉਦੋਂ ਵੀ ਉਹਨਾਂ ਨੇ ਮਿਸਕੈਲਕੂਲੇਟ ਕੀਤਾ ਆਪਣੀ ਤਾਕਤ ਨੂੰ, ਨਹਿਰੂ ਨੇ, ਨਤੀਜਾ ਉਹ ਹਿਊਮਿਲੇਸ਼ਨ ਹੋਈ। ਫਿਰ ਉਹ ਜੀ ਨਹੀਂ ਸਕਿਆ। 62 ਅਕਤੂਬਰ ਦੇ ਵਿੱਚ ਜੰਗ ਹੋਈ, 63 'ਚੋਂ ਉਸ ਸਦਮੇ 'ਚ ਰਿਹਾ, ਔਰ 27 ਮਈ 1964 ਨੂੰ ਨਹਿਰੂ ਦੀ ਮੌਤ ਹੋਈ। ਹੁਣ ਇਹੀ, ਔਰ ਇਹ ਜਦੋਂ ਤੁਸੀਂ ਇੱਕ ਝੂਠ ਦੇ ਉੱਤੇ ਮਬਨੀ ਆਪਣਾ ਕੋਈ ਬਣਾਉਂਦੇ ਹੋ ਆਪਣਾ ਵਜੂਦ, ਫਿਰ ਤੁਸੀਂ ਉਸ ਝੂਠ ਤੇ ਯਕੀਨ ਵੀ ਕਰਨ ਲੱਗ ਜਾਂਦੇ ਹੋ। ਨਹਿਰੂ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਵੀ ਚਾਈਨਾ, ਹਾਲਾਂਕਿ ਉਹਨਾਂ ਦੇ ਨਾਲ ਬੜਾ ਕਾਰਡੀਅਲ ਰਿਲੇਸ਼ਨਸ਼ਿਪ ਰੱਖਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ, ਸਾਡੀ ਫੌਜੀ ਤਾਕਤ, ਔਰ ਫੌਜੀ ਤਾਕਤ ਫਿਰ ਉੱਥੇ ਕੀ ਹੋਣਾ ਸੀ, ਸਭ ਉੱਥੋਂ ਦੌੜੇ, ਸਮਾਨ ਨੂੰ ਅੱਗ ਲਾਈ, ਜਨਰਲ ਕੌਲ ਵੀ ਦੌੜਿਆ, ਦੂਜੇ ਜਨਰਲ ਵੀ ਦੌੜੇ, ਔਰ ਉਹਦਾ ਨਤੀਜਾ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਅੱਜ ਵੀ ਚੀਨ ਦੇ ਕੋਲ ਹੈ। ਔਰ ਚੀਨ ਦਾ ਕਲੇਮ ਅਰੁਣਾਚਲ ਪ੍ਰਦੇਸ਼, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਔਰ ਲਦਾਖ, ਜਿਹਨੂੰ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ, ਉਸ ਦੇ ਉੱਤੇ ਬਰਾਬਰ ਬਣਿਆ ਹੋਇਆ ਜੀ। ਇਹੀ ਹਾਲ ਮੋਦੀ ਐਂਡ ਕੰਪਨੀ, ਅਮਿਤ ਸ਼ਾਹ, ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਤੋੜਿਆ ਸੀ, ਅੱਗੇ ਵੀ ਗੱਲ ਕਰਾਂਗੇ, ਤੇ ਨਾਲ ਦੀ ਨਾਲ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇਹਦਾ ਮਤਲਬ ਇਹ ਹੈ ਵੀ ਚੀਨ ਨੇ ਤਾਂ ਉਸ ਪਾਰਟ ਨੂੰ ਲਿਆ ਕਿ ਵੀ ਇਹ ਤਾਂ ਅਨਸੈਟਲਡ ਬਾਰਡਰ ਹੈ, ਇਹ ਤਾਂ ਇਹਨਾਂ ਨੇ ਆਪਣੇ ਨਕਸ਼ੇ 'ਚ ਦਿਖਾ ਦਿੱਤਾ। ਨਾਲ ਹੀ ਨਾਲ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਿਹਾ ਵੀ ਅਸੀਂ ਅਕਸਾਈ ਚਿੰਨ੍ਹ ਵੀ ਲਵਾਂਗੇ, ਅਸੀਂ ਇੰਡੀਅਨ ਆਕੂਪਾਈਡ ਕਸ਼ਮੀਰ ਵੀ ਲਵਾਂਗੇ, ਤੇ ਚਾਈਨਾ ਨੇ ਉਦੋਂ ਤੋਂ ਮਾਈਨਰ ਅਪੋਜ਼ ਕੀਤਾ ਵੀ ਅਸੀਂ ਇਹਨੂੰ ਨਹੀਂ ਮੰਨਦੇ, ਜੋ ਲਦਾਖ ਯੂਨੀਅਨ ਟੈਰੀਟਰੀ ਬਣਾਇਆ ਇਹਨੂੰ ਅਸੀਂ ਡਿਸਪਿਊਟਡ ਟੈਰੀਟਰੀ ਮੰਨਦੇ ਹਾਂ। ਪਰ ਚਾਈਨਾ ਨੇ ਇਹ ਦੇਖ ਲਿਆ ਵੀ ਇੰਡੀਆ ਨੂੰ ਹੁਣ ਸਬਕ ਸਿਖਾਉਣਾ ਪੈਣਾ। 2019 'ਚ ਇੰਡੀਆ ਇਹ ਕਰਤੂਤ ਕਰਦਾ, 2020 'ਚ ਗਲਵਾਨ ਵੈਲੀ 'ਚ ਚਾਈਨਾ ਉਹਦਾ ਜਵਾਬ ਵੀ ਦੇ ਦਿੰਦਾ, 20 ਇਹਨਾਂ ਦੇ ਫੌਜੀ ਮਾਰੇ ਜਾਂਦੇ ਨੇ। ਔਰ ਹੁਣ ਇਹਨਾਂ ਦਾ ਆਪਣਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵੀ ਮੰਨਦਾ ਕਿ ਉਹ ਡੈਪਸੋਂਗ ਹੋਏ, ਡੈਪਚੌਂਗ ਹੋਏ, ਪੈਂਗਸੋਂਗ ਲੇਕ ਹੋਏ, ਔਰ ਇਹ ਸਾਰੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਇਹਨਾਂ ਨੇ ਗਵਾਈ ਹੈ, ਔਰ ਚਾਈਨਾ ਦੇ ਕੋਲ ਹੈ। ਔਰ ਅੱਗੋਂ ਵੀ ਚਾਈਨਾ ਕਦੋਂ ਕਿੱਥੇ ਕੀ ਐਨਕਰੋਚ ਕਰੇਗਾ, ਕਿਉਂਕਿ ਚਾਈਨਾ ਨੇ ਇਹਨਾਂ ਨੂੰ ਇਹ ਸਪਸ਼ਟ ਕਿਹਾ ਹੋਇਆ ਕਿ ਭਾਈ ਅਸੀਂ ਇਸ LAC ਨੂੰ ਨਹੀਂ ਮੰਨਦੇ। ਹੁਣ ਇਸ ਪਿਛੋਕੜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਇਹ ਤਾਂ ਅਮਰੀਕਾ ਦੀ ਪਾਲਿਸੀ ਜਿਹੜੀ ਹੈ, ਉਹ ਬੇਸ਼ੱਕ ਅਮਰੀਕਾ ਐਗਰੈਸਿਵ ਸਟਾਂਸ ਹੁੰਦਾ ਡਿਪਲੋਮੇਸੀ 'ਚ ਵੀ, ਔਰ ਉਹਦੇ 'ਚ ਜਦੋਂ ਰਿਪਬਲਿਕਨ ਇਨ ਪਲੇਸ ਹੁੰਦੇ ਨੇ, ਉਹ ਤਾਂ ਅਸੀਂ ਦੇਖਿਆ ਕਿ ਜੂਨੀਅਰ ਬੁਸ਼ ਦੇ ਵੇਲੇ ਖਾਮਖਾ ਇਰਾਕ ਦੀ ਵਾਰ, ਕਿਉਂਕਿ ਸਦਾਮ ਹੁਸੈਨ ਨੇ ਜਦੋਂ ਪ੍ਰੈਜ਼ੀਡੈਂਟ ਬੁਸ਼ ਦਾ ਪਿਓ ਸੈਕੰਡ ਟਰਮ ਹਾਰਿਆ ਸੀ ਤੇ ਗੋਲੀਆਂ ਚਲਾ ਕੇ ਸੈਲੀਬ੍ਰੇਟ ਕੀਤਾ ਸੀ, ਤੇ ਚਾਹੁੰਦਾ ਸੀ ਵੀ ਉਹ ਪਿਸਤੌਲ ਮੈਂ ਆਪਣੇ ਵਾਈਟ ਹਾਊਸ 'ਚ ਲਿਆ ਕੇ ਰੱਖਣੀ ਹੈ। ਔਰ ਜੋ ਫਿਰ ਸਦਾਮ ਹੁਸੈਨ ਦਾ ਹਾਲ ਕੀਤਾ, ਇਰਾਕ ਦਾ ਕੀਤਾ, ਉਹ ਇੱਕ ਵੱਖਰੀ ਕਹਾਣੀ ਹੈ। ਔਰ ਇਸੇ ਤਰ੍ਹਾਂ ਅਮਰੀਕਨ ਪਾਲਿਸੀ ਦੇ ਵਿੱਚ ਜਿਹੜਾ ਕੋਈ ਡਬਲ ਕ੍ਰਾਸ ਕਰੇ ਕਿ ਤੁਸੀਂ ਇੱਧਰ ਦੋਸਤੀ ਸ਼ੋਅ ਕਰ ਰਹੇ ਹੋ ਤੇ ਉਧਰ ਆਪ ਹੀ ਭਾਵੇਂ ਕਰ ਜਾਣ, ਉਹ ਕੋਈ ਨਹੀਂ ਹੈ, ਉਹ ਉਹਨਾਂ ਦੀ ਨੀਤੀ ਦਾ ਹਿੱਸਾ ਹੁੰਦਾ, ਪਰ ਇਹ ਟੋਲਰੇਟ ਨਹੀਂ ਕਰਦੇ ਕਿ ਕੋਈ ਸਾਡੇ ਨਾਲ ਇਸ ਕਿਸਮ ਦਾ ਧੋਖਾ ਕਰੇ। ਔਰ ਉਹ ਆਲਰੇਡੀ ਇੰਡੀਆ ਨੇ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਕੀਤਾ, ਅਮਰੀਕਾ ਦੇ ਵਿੱਚ ਆ ਕੇ ਜਿਹੜਾ ਹੈ ਉਹ ਕੰਟਰੀ ਦੀ ਸੋਵਰਨਿਟੀ ਨੂੰ ਵਾਇਲੇਟ ਕਰਨ ਦੀ ਕੋਸ਼ਿਸ਼ ਜ਼ਾਹਰ ਹੈ, ਇੰਟਰਨੈਸ਼ਨਲ ਲਾਅ ਨੂੰ, ਉਹ ਇਹਨਾਂ ਨੂੰ ਲੱਗਦਾ ਹੈ ਵੀ ਇਹ ਇਹਨਾਂ ਨੇ ਧੋਖਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਵੀ ਇੱਕ ਸਮਾਲ ਸੈਗਮੈਂਟ ਦੇ ਨਾਲ ਸੰਬੰਧਿਤ ਘਟਨਾ ਹੈ। ਪਰ ਜੋ ਕੁਝ ਯੂਕਰੇਨ ਦੇ ਵਿੱਚ, ਯੂਕਰੇਨ 'ਚ ਆਲਮੋਸਟ 2.5 ਸਾਲ ਪਹਿਲਾਂ ਰਸ਼ੀਅਨ ਆਰਮੀ ਨੇ ਅਟੈਕ ਕੀਤਾ, ਬਾਈਡਨ ਐਡਮਿਨਿਸਟ੍ਰੇਸ਼ਨ ਦੀ ਪ੍ਰੈਸਟੀਜ ਬਣੀ, ਕਿੰਨੇ ਜਿਹੜੀ ਹੈ ਹੈਲਪ ਜਾ ਰਹੀ ਹੈ ਉਹਨਾਂ ਨੂੰ, ਨੈਟੋ ਨੂੰ ਕੰਬਾਈਨ ਕੀਤਾ। ਔਰ ਉਸ ਮਾਮਲੇ 'ਚ ਇੰਡੀਆ ਨੇ ਜਿਵੇਂ ਬਾਈਪਾਸ ਹੀ ਨਹੀਂ ਕੀਤਾ ਅਮਰੀਕਾ ਨੂੰ, ਡਬਲ ਕ੍ਰਾਸ ਕੀਤਾ। UN ਜਨਰਲ ਅਸੈਂਬਲੀ 'ਚ, ਸਿਕਿਉਰਿਟੀ ਕੌਂਸਲ 'ਚ ਰਸ਼ੀਆ ਨੂੰ ਕੰਡੈਮ ਤੱਕ ਨਾ ਕਰਨਾ, ਔਰ ਫਿਰ ਜੇ ਉਹਨਾਂ ਦੀ ਇੰਡੀਆ ਦੀ $5 ਬਿਲੀਅਨ ਦੀ ਟ੍ਰੇਡ ਸੀ, ਉਹ $25 ਬਿਲੀਅਨ ਦੀ ਆਇਲ, ਕਰੂਡ ਆਇਲ, ਇਹ ਨਹੀਂ ਕਿ ਸਿਰਫ ਆਪਣੀਆਂ ਲੋੜਾਂ ਲਈ, ਉਹ ਤਾਂ ਬੰਦਾ ਜਸਟੀਫਾਈ ਕਰ ਸਕਦਾ ਹੈ ਕਿ ਸਾਨੂੰ ਚੀਪ ਐਨਰਜੀ ਚਾਹੀਦੀ ਹੈ, ਉਹਨੂੰ ਪ੍ਰੋਸੈਸ ਕਰਕੇ ਯੂਰਪ 'ਚ ਵੇਚਣਾ, ਔਰ ਜਿਹੜੀਆਂ ਸੈਂਕਸ਼ਨਸ ਰਸ਼ੀਆ 'ਤੇ ਲਾਈਆਂ ਸੀ ਉਹਨਾਂ ਨੂੰ ਇਨਇਫੈਕਟਿਵ ਕਰਨਾ। ਔਰ ਇਹਦੇ ਥੱਲੇ ਇਹ 2.5 ਸਾਲ ਬਾਅਦ ਜਦੋਂ ਐਨ ਬਾਈਡਨ ਐਡਮਿਨਿਸਟ੍ਰੇਸ਼ਨ ਆਪਣੀ ਪ੍ਰੋ ਯੂਕਰੇਨ ਪਾਲਿਸੀ ਦੇ ਉੱਤੇ ਇੱਕ ਉਹ ਆਪਟਿਕ ਵੀ ਕ੍ਰੀਏਟ ਕਰ ਰਿਹਾ ਸੀ ਕਿ ਭਾਈ 32 ਮੁਲਕਾਂ ਦੇ ਨੁਮਾਇੰਦੇ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ
ਵਾਈਟ ਹਾਊਸ ਸੱਦੇ ਹੋਏ ਸੀ 8-9 ਜੁਲਾਈ ਵਾਲੇ ਪੀਰੀਅਡ, ਐਨ ਉਸ ਪੀਰੀਅਡ 'ਚ ਮੋਦੀ ਦਾ ਜਾ ਕੇ ਪੁਤਨ ਨੂੰ ਚੰਬੜ ਜਾਣਾ, ਮਾਸਕੋ ਜਾ ਕੇ ਬੇਅਰ ਹੱਗ ਉਹਦੇ ਡਾਚੇ 'ਚ ਜਾ ਕੇ ਖਾਣਾ ਖਾਣਾ ਔਰ ਉਹਦੇ ਗੁਣ ਗਾਣੇ ਔਰ ਮਾਈ ਡੀਅਰ ਫਰੈਂਡ ਔਰ ਦੂਜਾ ਤੀਜਾ, ਇਸ ਸਾਰੇ ਨੂੰ ਅਮਰੀਕਾ ਨੇ ਬਿਲਕੁਲ ਉਵੇਂ ਹੀ ਲਿਆ ਜਿਵੇਂ ਅਮਰੀਕਨ ਜਿਹੜੇ ਕਾਊਬॉय ਕਰੈਕਟਰ ਹੈ ਪੀ ਗਏ। ਔਰ ਕੱਲ ਵੀ ਅਸੀਂ ਡਿਸਕਸ ਕੀਤਾ ਸੀ ਕਿ ਈਵਨ ਇਹ ਕਹਿਣ ਲਈ ਵੀ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਔਰ ਦੂਜਿਆਂ ਨੇ ਇੰਡੀਆ ਨੂੰ ਇਹ ਵੀ ਕਿਹਾ ਸੀ ਕਿ ਵੀ ਜਿਵੇਂ ਉਹਨਾਂ ਦਾ ਕਵਾਤੜਾ ਕਿ ਕੌਣ ਹੈ ਫੋਰਨ ਸੈਕਟਰੀ, ਕਿ ਵੀ ਤੁਸੀਂ ਡੇਟ 'ਚ ਜਾਏ ਬੇਸ਼ੱਕ ਮੋਦੀ, ਉਹਨੂੰ ਇਸ ਡੇਟ ਨਾਲ ਨਾ ਕੰਪੇਅਰ ਕਰੋ ਜਿਹੜੀ ਜਦੋਂ ਕਿ ਇੱਥੇ ਇਹਨਾਂ ਦਾ ਨੈਟੋ ਦੇ ਹੋਣੇ ਨੇ ਬੰਦੇ, ਲੇਕਿਨ ਇੰਡੀਆ ਨੇ ਕੋਈ ਪਰਵਾਹ ਨਹੀਂ ਕੀਤੀ। ਹੁਣ ਮੈਂ ਦੇਖ ਰਿਹਾ ਵੀ ਕੋਈ ਦਿਨ ਐਸਾ ਨਹੀਂ, ਹਾਲਾਂ ਹੁੰਦਾ ਤੇ ਸਵਾਲ ਜਵਾਬ ਸੈਸ਼ਨ ਹੀ ਹੈ ਕਿ ਅਮਰੀਕਾ ਹੁਣ ਇੰਡੀਆ ਇਹਨੂੰ ਕਹਿੰਦੇ ਨੇ ਕਿ ਮਜ਼ਾਕ ਬਣਾਉਣਾ। ਉਹ ਅਮਰੀਕਾ ਹੁਣ ਕਹਿੰਦਾ ਵੀ ਇੰਡੀਆ ਦੀ ਤਾਂ ਬਹੁਤ ਪੱਕੀ ਯਾਰੀ ਹੈ ਰਸ਼ੀਆ ਨਾਲ, ਵਾਹ ਵਾਹ ਵਾਹ। ਨਾਲ ਕਹਿੰਦੇ ਨੇ ਕਿ ਅਸੀਂ ਹੁਣ ਇੰਡੀਆ ਨੂੰ ਕਹਿ ਰਹੇ ਹਾਂ ਕਿ ਬਈ ਉਹ ਆਪਣੇ ਯਾਰ ਰੂਸ ਨੂੰ ਕਹੇ ਕਿ ਬਈ ਉਹ ਜਿਹੜੀ ਇਲੀਗਲ ਵਾਰ ਹੈ ਜੋ ਯੂਕਰੇਨ 'ਚ ਇਹਨੇ ਵਿੱਢੀ ਹੋਈ ਹੈ ਰਸ਼ੀਆ ਨੂੰ ਬੰਦ ਕਰੇ, ਕਿਉਂਕਿ ਇੰਡੀਆ ਦਾ ਬਹੁਤ ਯਾਰ ਹੈ ਰਸ਼ੀਆ। ਔਰ ਇਹ ਅੱਜ ਇਹਨਾਂ ਦੀ PTI ਦੀ ਮੇਨ ਨਿਊਜ਼ ਹੈ, US urges India to utilize ties with Russia, tell Putin to end illegal war against Ukraine। ਕਿ ਅਮਰੀਕਾ ਨੇ ਭਾਰਤ ਨੂੰ ਕਿਹਾ ਕਿ ਵੀ ਉਹ ਉਹਨਾਂ ਆਪਣੇ ਕਨੈਕਸ਼ਨ ਦਾ ਫਾਇਦਾ ਉਠਾਏ ਰਸ਼ੀਆ ਨਾਲ ਤੇ ਪੁਤਿਨ ਨੂੰ ਕਹੇ ਕਿ ਐਂਡ ਕਰੇ ਉਹ ਇਲੀਗਲ ਵਾਰ। ਔਰ ਇਹ ਰਿਮਾਰਕ ਜਿਹੜੇ ਨੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮੈਥਿਊ ਮਿਲਰ ਨੇ ਡੇਲੀ ਨਿਊਜ਼ ਕਾਨਫਰੰਸ ਮੰਡੇ ਯਾਨੀ ਕਿ ਪਿਛਲੇ ਕੱਲ ਕਹੇ ਨੇ, ਔਰ ਉਹਨਾਂ ਨੇ ਇਹਦਾ ਪੂਰਾ ਉਹਦਾ ਜਵਾਬ ਹੈ, ਇੰਡੀਆ ਹੈਜ਼ ਏ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਵਿਦ ਰਸ਼ੀਆ। ਇਹ ਇੰਡੀਆ ਕਿਉਂਕਿ ਆਪਣੇ 'ਚ ਕਹਿੰਦਾ ਜੀ ਵੀ ਹੈਵ ਏ ਲੌਂਗ ਸਟੈਂਡਿੰਗ, ਉਹ ਕਹਿੰਦੇ ਹਾਂ ਤੁਹਾਡੇ ਬਹੁਤ ਪੁਰਾਣਾ ਤੁਹਾਡਾ ਯਾਰ ਹੈ ਰਸ਼ੀਆ। ਆਈ ਥਿੰਕ ਦੈਟ ਇਜ਼ ਵੈਲ ਨੋਨ, ਇਹ ਪਤਾ ਹੈ ਵੀ ਤੁਹਾਡਾ ਹੈ। ਐਂਡ ਵੀ ਹੈਵ ਐਨਕਰੇਜ ਇੰਡੀਆ ਟੂ ਯੂਟੀਲਾਈਜ਼ ਦੈਟ ਰਿਲੇਸ਼ਨਸ਼ਿਪ ਵਿਦ ਰਸ਼ੀਆ। ਹੁਣ ਅਸੀਂ ਇੰਡੀਆ ਨੂੰ ਕਹਿ ਰਹੇ ਤੁਹਾਡਾ ਬੜਾ ਪੁਰਾਣਾ ਯਾਰ ਹੈ, ਹੁਣ ਇਸ ਯਾਰੀ ਦਾ ਫਾਇਦਾ ਲਓ। ਔਰ ਦੈਟ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਐਂਡ ਯੂਨੀਕ ਪੋਜੀਸ਼ਨ ਦੈਟ ਦੇ ਹੈਵ to urge President Putin to end his illegal war, ਕਿ ਹੁਣ ਪੁਤਿਨ ਨੂੰ ਕਹੋ ਵੀ ਇਲੀਗਲ ਵਾਰ ਨੂੰ ਐਂਡ ਕਰੇ, and to find a just peace, a lasting peace to this conflict, ਕਿ ਵੀ ਇਹ ਪੱਕਾ ਅਮਨ ਵਾਲਾ ਮਾਹੌਲ ਕ੍ਰੀਏਟ ਹੋ। to tell Putin to respect the UN charter, ਇਹ ਇੰਡੀਆ ਨੂੰ ਕਹਿ ਰਹੇ ਨੇ ਕਿ ਜਾ ਕੇ ਉਹਨੂੰ ਦੱਸ ਦਿਓ ਪੁਤਿਨ ਨੂੰ ਕਿ UN ਦੇ ਚਾਰਟਰ ਨੂੰ ਰਿਸਪੈਕਟ ਕਰੇ। to respect Ukraine's territorial integrity and sovereignty, ਯੂਕਰੇਨ ਦੀ ਜਿਹੜੀ ਟੈਰੀਟੋਰੀਅਲ ਇੰਟੈਗਰਿਟੀ ਔਰ ਪ੍ਰਭੂਸੱਤ ਹੈ ਉਹਦਾ ਸਨਮਾਨ ਕਰੇ। ਦੈਟ ਇਜ਼ ਵਾਟ ਵੀ ਵਿਲ ਕੰਟੀਨਿਊ ਟੂ ਇੰਪ੍ਰੈਸ ਅਪਨ ਗਵਰਨਮੈਂਟ ਆਫ ਇੰਡੀਆ। ਹੁਣ ਅਸੀਂ ਇਹਨਾਂ ਦੇ ਇਹ ਜਿਹੜਾ ਹੈ ਇਹਨਾਂ ਨੂੰ ਪ੍ਰੈਸ ਕਰਦੇ ਰਹਾਂਗੇ, ਚੋਕ ਕਰਦੇ ਰਹਾਂਗੇ, ਵਿਚ ਇਜ਼ ਐਨ ਇੰਪੋਰਟੈਂਟ ਪਾਰਟ ਆਫ ਆਵਰਸ, ਵੀ ਸਾਡਾ ਵੀ ਦੋਸਤ ਹੈ ਇੰਡੀਆ। ਇਸ ਲਈ ਇਹਨੂੰ ਅਸੀਂ ਹੁਣ ਕਹਿੰਦੇ ਰਹਾਂਗੇ ਵੀ ਪੁਤਿਨ ਤੁਹਾਡਾ ਯਾਰ ਹੈ, ਉਹਨੂੰ ਜਾ ਕੇ ਕਹੋ ਕਿ ਇਵੇਂ ਕਰੇ when it comes to their relationship with Russia। ਸੋ ਆਉਣ ਵਾਲਾ ਪੀਰੀਅਡ ਇੰਟਰਸਟਿੰਗ ਹੋਏਗਾ। ਔਰ ਜਿਵੇਂ ਮੈਂ ਕਿਸੇ ਇਹਨਾਂ ਦੇ ਸੀਨੀਅਰ ਨੂੰ ਪੁੱਛਿਆ ਸੀ ਜਿਹੜਾ ਪਾਲਿਸੀ ਜਾਂ ਟਰੰਪ ਸਪੋਰਟਰ ਹੈ ਕਿ ਵੀ ਟਰੰਪ ਜਿਹੜਾ ਹੈ ਉਹ ਜੇ ਟਰੰਪ ਆਉਂਦਾ ਹੈ ਜਿਸ ਦੀਆਂ ਸੰਭਾਵਨਾਵਾਂ ਨੇ ਤੇ ਇੰਡੀਆ ਬਾਰੇ ਕੀ ਹੋਏਗਾ। ਉਹਨੇ ਕਿਹਾ ਵੀ ਇਹ ਠੀਕ ਹੈ ਵੀ ਟਰੰਪ ਯੂਕਰੇਨ ਵਾਰ ਦੇ ਖਿਲਾਫ ਹੈ, ਰਸ਼ੀਆ ਪ੍ਰਤੀ ਉਹ ਕਿਤੇ ਨਾ ਕਿਤੇ ਸੌਫਟ ਵੀ ਹੈ, ਪਰ ਉਹ ਜਿਹੜੀ ਨੌਨਸੈਂਸ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਇੰਡੀਆ ਨੇ ਕੀਤੀ ਇਹਨੂੰ ਟੋਲਰੇਟ ਨਹੀਂ ਕਰੇਗਾ ਕਿਉਂਕਿ ਉਹ ਡਿਸਾਈਸਿਵ ਹੈ। ਉਹਨੇ ਕਿਹਾ ਵੀ ਇੰਡੀਆ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਰਾਦਰ ਮੋਰ ਰਫਲੀ ਜਿਹੜਾ ਹੈ ਉਹ ਲਏਗਾ ਦੈਨ, ਕਿਉਂਕਿ ਇੱਥੇ ਤਾਂ ਇਹ ਵਿਚਾਰੇ ਬੜੇ ਸਿਵਲਾਈਜ਼ ਤਰੀਕੇ ਨਾਲ ਆ ਰਹੇ ਨੇ। ਲੈਟ ਵੀ ਸੀ what happens। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619594। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।